ਅਸਲਾਮੁ ਅਲੈਕਮ। ਕੀ ਹਾਲ ਹੈ ਜੀ ਦੋਸਤ, ਠੀਕ ਹੋ? ਸਾਡੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਛੋਟੀਆਂ ਗਲਤੀਆਂ ਹੁੰਦੀਆਂ ਨੇ ਜਿਸ ਨੂੰ ਅਸੀਂ ਕਿ ਇਗਨੋਰ ਕਰ ਦਿੰਦੇ ਹਾਂ। ਇਤਨੀ ਛੋਟੀ ਗਲਤੀ ਨੇ ਅਸੀਂ ਆਖਦੇ ਹਾਂ ਕਿ ਕੋਈ ਨਹੀਂ ਮਸਲਾ, ਛੋਟੀਆਂ ਗਲਤੀਆਂ ਨੇ। ਇਹਨਾਂ ਛੋਟੀਆਂ ਗਲਤੀਆਂ ਦੇ ਵਿੱਚ ਹੀ ਇੱਕ ਮੇਰੇ ਕੋਲ ਗੱਲ ਹੈ। ਛੋਟੀਆਂ ਗਲਤੀਆਂ ਹੀ ਇੱਕ ਦਿਨ ਵੱਡੀ ਗਲਤੀ ਹੋ ਜਾਂਦੀਆਂ ਨੇ ਔਰ ਇਨਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਇੱਕ ਕਾਰੀ ਸਾਹਿਬ ਸਨ, ਇੱਕ ਮਸਜਿਦ ਦੇ ਵਿੱਚ ਇਮਾਮ ਸਨ। ਉਹ ਇੱਕ ਦਿਨ ਜਮਾਤ ਕਰਾਉਣ ਲੱਗੇ ਨੇ, ਜਿਸ ਟਾਈਮ ਐਨ ਉਸੇ ਟਾਈਮ ਉਹਨਾਂ ਦਾ ਵਜ਼ੂ ਖਤਮ ਹੋ ਗਿਆ, ਵਜ਼ੂ ਟੁੱਟ ਗਿਆ। ਕਾਰੀ ਸਾਹਿਬ ਨੇ ਇਸ ਚੀਜ਼ ਨੂੰ ਮਹਿਸੂਸ ਨਹੀਂ ਕੀਤਾ ਔਰ ਉਹਨਾਂ ਨੇ ਇਸ ਚੀਜ਼ ਨੂੰ ਈਜ਼ੀ ਲੈ ਕੇ ਔਰ ਨਮਾਜ਼ ਪੜ੍ਹਾ ਦਿੱਤੀ ਹੈ। ਫਿਰ ਕੁਝ ਦਿਨ ਗੁਜ਼ਰੇ ਨੇ, ਕਾਰੀ ਸਾਹਿਬ ਦਾ ਵਜ਼ੂ ਫਿਰ ਟੁੱਟ ਗਿਆ। ਉਹਨਾਂ ਫਿਰ ਉਸੇ ਤਰ੍ਹਾਂ ਹੀ ਨਮਾਜ਼ ਪੜ੍ਹਾ ਦਿੱਤੀ ਹੈ। ਫਿਰ ਮਾਮੂਲ ਉਹਨਾਂ ਦਾ ਬਣ ਗਿਆ, ਆਏ ਨੇ ਬਗੈਰ ਵਜ਼ੂ ਤੋਂ, ਬਗੈਰ ਗੁਸਲ ਤੋਂ ਕਾਰੀ ਸਾਹਿਬ ਨਮਾਜ਼ਾਂ ਪੜ੍ਹਾਈ ਜਾ ਰਹੇ ਨੇ। ਕਿਸੇ ਨੂੰ ਤਾਂ ਨਹੀਂ ਪਤਾ ਕਿ ਸਾਡੇ ਇਮਾਮ ਸਾਹਿਬ ਨੇ ਵਜ਼ੂ ਦੇ ਵਿੱਚ ਨੇ ਜਾਂ ਬਗੈਰ ਵਜ਼ੂ ਤੇ ਨੇ। ਮਕਸਦ ਹੈ ਕਾਰੀ ਸਾਹਿਬ ਦਾ ਆਪਣਾ ਹੀ ਕੰਮ ਸੀ ਕਿ ਬਾਵਜ਼ੂ ਹੋ ਕੇ, ਪਾਕ ਸਾਫ ਹੋ ਕੇ ਨਮਾਜ਼ਾਂ ਪੜ੍ਹਾਉਣੀਆਂ। ਲੇਕਿਨ ਕਾਰੀ ਸਾਹਿਬ ਦੀ ਇਹ ਛੋਟੀ ਗਲਤੀ ਸੀ। ਇਸ ਤੋਂ ਵੱਡੀਆਂ ਗਲਤੀਆਂ ਹੁੰਦੀਆਂ ਗਈਆਂ ਨੇ। ਇੱਕ ਦਿਨ ਕਾਰੀ ਸਾਹਿਬ ਨੂੰ ਖਿਆਲ ਇਹ ਆਇਆ ਕਿ ਮੈਂ ਨਮਾਜ਼ਾਂ ਪੜ੍ਹਾਉਣਾ ਪਿਆ ਬਗੈਰ ਵਜ਼ੂ ਤੋਂ, ਕਿਸੇ ਬੰਦੇ ਨੂੰ ਵੀ ਪਤਾ ਨਹੀਂ ਲੱਗਾ ਔਰ ਮੈਨੂੰ ਇਸ ਦੀ ਕੋਈ ਸਜ਼ਾ ਔਰ ਜਜ਼ਾ ਨਹੀਂ ਮਿਲੀ। ਲਿਹਾਜ਼ਾ ਇਹ ਦੀਨ ਜਿਹੜਾ ਇਹ ਝੂਠਾ ਵੇ। ਜੇ ਇਤਨਾ ਸੱਚਾ ਦੀਨ ਹੁੰਦਾ ਤਾਂ ਮੈਨੂੰ ਕੋਈ ਸਜ਼ਾ ਜਜ਼ਾ ਇਸ ਦੀ ਮਿਲਦੀ। ਔਰ ਕਾਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਨਮਾਜ਼ਾਂ ਛੱਡ ਦਿੱਤੀਆਂ ਨੇ ਔਰ ਦਾਰਾ ਇਸਲਾਮ ਵਿੱਚੋਂ ਖਾਰਜ ਹੋ ਗਏ ਨੇ। ਅਸਲ ਵਿੱਚ ਇਹ ਵੇ ਕਿ ਉਹਨਾਂ ਨੂੰ ਸ਼ੈਤਾਨ ਨੇ ਵਰਗਲਾ ਲਿਆ ਸੀ ਔਰ ਸ਼ੈਤਾਨ ਨੇ ਉਹਨਾਂ ਨੂੰ ਦਾਰਾ ਇਸਲਾਮ ਵਿੱਚੋਂ ਖਾਰਜ ਕਰ ਦਿੱਤਾ। ਫਿਰ ਕਾਰੀ ਸਾਹਿਬ ਤੇ ਦਾਰਾ ਇਸਲਾਮ ਵਿੱਚੋਂ ਖਾਰਜ ਹੋ ਗਿਆ, ਉਹਨਾਂ ਨੇ ਨਮਾਜ਼ਾਂ ਛੱਡ ਦਿੱਤੀਆਂ। ਕੋਈ ਮੁਸਲਮਾਨ ਬੰਦਾ ਉਹਨਾਂ ਨੂੰ ਮਿਲਿਆ, ਉਹਨੇ ਕਿਹਾ ਕਿ ਕਾਰੀ ਸਾਹਿਬ ਤੁਸੀਂ ਤੇ ਇਮਾਮ ਮਸਜਿਦ ਸੋ, ਇਤਨੇ ਵੱਡੇ ਆਲਮ ਸੋ, ਤੇ ਤੁਸੀਂ ਕੀ ਕੀਤਾ ਤੇ ਤੁਸੀਂ ਦਾਰਾ ਇਸਲਾਮ ਵਿੱਚੋਂ ਖਾਰਜ ਹੋ ਗਏ ਹੋ, ਨਮਾਜ਼ਾਂ ਵੀ ਛੱਡ ਦਿੱਤੀਆਂ ਨੇ, ਦੀਨ ਵੀ ਛੱਡ ਦਿੱਤਾ। ਕਾਰੀ ਸਾਹਿਬ ਨੇ ਅੱਗੋਂ ਇਹ ਗੱਲ ਕੀਤੀ ਹੈ ਕਿ ਮੈਂ ਇਹ ਹਿਸਾਬ ਲਾਇਆ ਕਿ ਇਹ ਦੀਨ ਅੱਛਾ ਨਹੀਂ ਹੈ, ਮੈਂ ਇਤਨੀਆਂ ਗਲਤੀਆਂ ਕੀਤੀਆਂ ਨੇ, ਇੱਕ ਦਿਨ ਵੀ ਮੈਨੂੰ ਇਸ ਦੀ ਸਜ਼ਾ ਔਰ ਜਜ਼ਾ ਨਹੀਂ ਮਿਲੀ, ਅੱਲਾਹ ਪਾਕ ਨੇ ਮੈਨੂੰ ਕੁਝ ਵੀ ਨਹੀਂ ਪਕੜ ਨਹੀਂ ਆਈ ਮੇਰੇ ਤੇ। ਉਸ ਬੰਦੇ ਨੇ ਆਖਿਆ ਕਾਰੀ ਸਾਹਿਬ ਅੱਲਾਹ ਕੋਲ ਮਾਫੀ ਮੰਗੋ, ਕੀ ਕਰਦੇ ਹੋ ਪਏ, ਦੀਨ ਬਹੁਤ ਸੱਚਾ ਹੈ, ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਇਹ ਦੀਨ ਹੈ, ਸਾਡੇ ਅੱਲਾਹ ਨੇ ਉਹਨਾਂ ਨੂੰ ਨਬੀ ਬਣਾਇਆ ਔਰ ਦੀਨ ਉਹਨਾਂ ਤੇ ਨਾਜ਼ਲ ਹੋਇਆ ਹੈ, ਤੇ ਤੁਸੀਂ ਕੀ ਗੱਲ ਪਾ ਕਰਦੇ ਹੋ, ਦੀਨ ਬਹੁਤ ਸੱਚਾ ਹੈ, ਤੁਸੀਂ ਝੂਠੇ ਹੋ ਔਰ ਅੱਲਾਹ ਪਾਕ ਨੇ ਤੁਹਾਡੇ ਕੋਲੋਂ ਦੀਨ ਕੀ ਇਤਨਾ ਵੀ ਨਹੀਂ ਛੱਡਿਆ ਕਿ ਤੁਸੀਂ ਅੱਲਾਹ ਦੇ ਸਜਦਾ ਕਰਦੇ ਹੋ, ਦੀਨ ਦੇ ਵਿੱਚੋਂ ਖਾਰਜ ਕਰ ਦਿੱਤਾ। ਇਸ ਤੋਂ ਵੱਡੀ ਸਜ਼ਾ ਤੁਹਾਨੂੰ ਕਿਹੜੀ ਮਿਲੇਗੀ? ਕਿਆਮਤ ਵਾਲੇ ਦਿਨ ਤੁਸੀਂ ਕਿਸ ਮੂੰਹ ਨਾਲ ਖੜੇ ਹੋਵੋਗੇ ਅੱਲਾਹ ਪਾਕ ਦੇ ਸਾਹਮਣੇ ਔਰ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਸਾਹਮਣੇ? ਮੇਰਾ ਮਕਸਦ ਇਹ ਗੱਲ ਕਰਨੇ ਦਾ ਕਿ ਜਿਹੜੀਆਂ ਛੋਟੀਆਂ ਗਲਤੀਆਂ ਹੁੰਦੀਆਂ ਸਾਡੇ ਕੋਲੋਂ ਆਪਣੇ ਟੱਬਰ ਬਲਾਦਰੀ ਦੇ ਵਿੱਚ, ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨੇ ਆ, ਬਾਅਦ ਵਿੱਚ ਇਹ ਹੀ ਵੱਡੀਆਂ ਗਲਤੀਆਂ ਹੋ ਕੇ ਸਾਡੇ ਵੱਡੇ ਨੁਕਸਾਨ ਹੋ ਜਾਂਦੇ ਨੇ। ਵੇਖ ਲਓ ਕਾਰੀ ਸਾਹਿਬ ਕਿਤਨੇ ਅੱਛੇ ਸਨ, ਇਮਾਮ ਮਸਜਿਦ ਸਨ ਔਰ ਛੋਟੀਆਂ ਗਲਤੀਆਂ ਦੀ ਵਜ੍ਹਾ ਤੋਂ ਦਾਇਰਾ ਇਸਲਾਮ ਵਿੱਚੋਂ ਖਾਰਜ ਹੋ ਗਏ। ਜਿਹੜੀਆਂ ਸਾਡੇ ਆਪਣੇ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਜਾਂ ਸਾਡੇ ਆਪਣੇ ਕੋਲੋਂ ਗਲਤੀਆਂ ਹੋ ਜਾਂਦੀਆਂ ਔਰ ਅਸੀਂ ਉਹਨਾਂ ਨੂੰ ਸੀਰੀਅਸ ਨਹੀਂ ਲੈਂਦੇ, ਕੋਸ਼ਿਸ਼ ਕਰਿਆ ਕਰੋ ਕਿ ਗਲਤੀਆਂ ਵੀ ਨਾ ਹੋਣ। ਅਗਰ ਕੋਈ ਹੋਈ ਹੈ ਤੇ ਉਸ ਨੂੰ ਫੌਰੀ ਖਤਮ ਕਰਨਾ ਚਾਹੀਦਾ ਹੈ। ਇਹਨਾਂ ਛੋਟੀਆਂ ਗੱਲਾਂ ਤੋਂ ਹੀ ਵੱਡੀਆਂ ਗੱਲਾਂ ਬਣ ਜਾਂਦੀਆਂ ਨੇ ਔਰ ਫਿਰ ਬੰਦਾ ਇੱਕ ਦੂਜੇ ਨੂੰ ਮਿਲਣੇ ਤੋਂ, ਸਲਾਮ ਦੁਆ ਤੋਂ ਔਰ ਤਲਕ ਤੋਂ ਵੀ ਜਾਂਦਾ ਰਹਿੰਦਾ ਹੈ। ਕੋਸ਼ਿਸ਼ ਕਰੋ ਕਿ ਇਹ ਛੋਟੀਆਂ ਗਲਤੀਆਂ ਹੀ ਨਾ ਹੋਣ। ਛੋਟੀਆਂ ਗਲਤੀਆਂ ਅਗਰ ਹੋਣੀਆਂ ਨੇ ਤੇ ਫਿਰ ਹੀ ਵੱਡੀਆਂ ਗਲਤੀਆਂ ਹੋਣੀਆਂ ਨੇ। ਅੱਜ ਦਾ ਮੇਰਾ ਇਹ ਟਾਪਿਕ ਸੀ ਕਿ ਛੋਟੀਆਂ ਵੱਡੀਆਂ ਗਲਤੀਆਂ ਜਿਹੜੀਆਂ ਨੇ ਉਹ ਇਗਨੋਰ ਨਹੀਂ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਆਪਣੀਆਂ ਨੂੰ ਇਸਲਾਹ ਕਰਨਾ ਚਾਹੀਦਾ ਔਰ ਉਹਨਾਂ ਨੂੰ ਖਤਮ ਕਰਨਾ ਚਾਹੀਦਾ। ਔਰ ਜਿਹੜੀ ਮੈਂ ਵੀਡੀਓ ਬਣਾਉਣਾ ਇਹ ਹਰ ਬੰਦੇ ਦੀ ਇਸਲਾਹ ਵਾਸਤੇ ਬਣਾਉਣਾ, ਇਹ ਨਹੀਂ ਕਿ ਮੈਂ ਫੇਮਸ ਹੋਵਾਂ। ਇਸਲਾਹ ਇੱਕ ਬੜੀ ਅੱਛੀ ਚੀਜ਼ ਹੈ। ਕੋਸ਼ਿਸ਼ ਕਰਿਆ ਕਰੋ ਕਿ ਜਿਸ ਟਾਈਮ ਤੁਸੀਂ ਮੇਰੀ ਵੀਡੀਓ ਵੇਖਦੇ ਹੋ ਉਸ ਨੂੰ ਮੇਰੇ ਪੇਜ ਨੂੰ ਸ਼ੇਅਰ ਕਰੋ ਜਾਂ ਮਤਲਬ ਕਿ ਸਬਸਕ੍ਰਾਈਬ ਕਰ ਦਿਓ। ਔਰ ਜਿਹੜਾ ਤੁਸੀਂ ਇਲਾਕੇ ਦੇ ਵਿੱਚੋਂ ਵੇਖਦੇ ਹੋ ਮੈਨੂੰ ਦੱਸਿਆ ਕਰੋ ਕਿ ਤੁਹਾਡੀ ਇਹ ਭਾਈ ਜੀ ਗੱਲ ਗਲਤ ਹੈ, ਕਮੈਂਟਸ ਕੀਤਾ ਕਰੋ। ਇੱਕ ਤੇ ਆਪਣਾ ਇਲਾਕੇ ਦਾ ਨਾਮ ਆਪਣਾ ਕਮੈਂਟਸ ਕੀਤਾ ਕਰੋ। ਫਿਰ ਉਸ ਦੇ ਉੱਤੇ ਮੈਂ ਜਿਹੜੀ ਕੋਈ ਗਲਤੀ ਹੋ ਜਾਂਦੀ, ਮੈਂ ਵੀ ਇੱਕ ਇਨਸਾਨ ਆ, ਮੈਂ ਕੋਈ ਮਤਲਬ ਹੈ ਕਿ ਫਰਿਸ਼ਤਾ ਤੇ ਅੱਲਾ ਮਾਫ ਕਰੇ ਨਹੀਂ, ਮੈਂ ਵੀ ਇਨਸਾਨ ਆ, ਗਲਤੀਆਂ ਵੀ ਹੋ ਜਾਂਦੀਆਂ ਨੇ ਇਨਸਾਨ ਕੋਲੋਂ। ਕੋਸ਼ਿਸ਼ ਕਰਿਆ ਕਰੋ ਆਪਣੇ ਗ੍ਰਾਂ ਦਾ, ਪਿੰਡ ਦਾ ਔਰ ਆਪਣੇ ਇਲਾਕੇ ਦਾ ਤੁਸੀਂ ਮੈਨੂੰ ਆਪਣਾ ਕਮੈਂਟਸ ਦੇ ਵਿੱਚ ਨਾਂ ਦੱਸੋ ਔਰ ਮੈਂ ਪਤਾ ਹੋਵੇ ਕਿ ਮੇਰਾ ਇਹ ਸਬਸਕ੍ਰਾਈਬਰ ਜਾਂ ਮੇਰਾ ਇਹ ਦੋਸਤ ਜਾਂ ਮੇਰਾ ਚਾਹਣੇ ਵਾਲਾ ਕਿਹੜੀ ਜਗ੍ਹਾ ਤੋਂ ਮੈਨੂੰ ਵੇਖ ਰਿਹਾ। ਔਰ ਜਿਹੜੀ ਥੋੜੀ ਗਲਤੀ ਹੁੰਦੀ ਹੈ ਉਹ ਇਸਲਾਹ ਕਰ ਲਵਾਂ ਆਪਣੀ। ਮਿਹਰਬਾਨੀ, ਸ਼ੁਕਰੀਆ।